ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 2 ਦਿਨਾਂ ਪੰਥਕ ਅਸੈਂਬਲੀ ਹੋਈ ਹੈ, ਜਿਹਦੇ ਵਿੱਚ ਕੁਝ ਰੈਜ਼ੋਲੂਸ਼ਨਸ ਪਾਸ ਕੀਤੇ ਗਏ ਨੇ। ਬਹੁਤਾਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕੌਮ ਵੱਲੋਂ, ਸਿੱਖਾਂ ਵੱਲੋਂ, ਸਿੱਖ ਹਲਕਿਆਂ ਦੇ ਵਿੱਚ ਇਸ ਕਦਮ ਨੂੰ ਸਲਾਹਿਆ ਗਿਆ ਕਿ ਇੱਕ ਚੰਗਾ ਕਦਮ ਹੈ ਏਕਤਾ ਦੇ ਵੱਲ ਨੂੰ, ਪਰ ਕਿੰਨਾ ਕੁ ਕਾਰਗਰ ਇਹ ਸਿੱਧ ਹੋ ਸਕਦਾ ਹੈ ਜਾਂ ਜਦੋਂ ਅਸੀਂ ਪ੍ਰੈਕਟੀਕਲੀ ਦੇਖਦੇ ਹਾਂ, ਗਰਾਊਂਡ ਲੈਵਲ 'ਤੇ ਦੇਖਦੇ ਹਾਂ ਤਾਂ ਕੀ ਸੰਭਾਵਨਾਵਾਂ ਹੈਗੀਆਂ ਨੇ ਕਿ ਇਹ ਜਿਹੜੀ ਏਕਤਾ ਹੈਗੀ ਹੈ ਉਹ ਇਸ ਦੇ ਵਿੱਚੋਂ ਨਿਕਲ ਸਕਦੀ ਹੈ, ਜਾਂ ਜਿਹੜੇ ਰੈਜ਼ੋਲੂਸ਼ਨਸ ਮਤੇ ਪਾਸ ਕੀਤੇ ਗਏ ਨੇ, ਖਾਸ ਤੌਰ 'ਤੇ ਇੱਕ ਮਤਾ ਅਕਾਲ ਤਖਤ ਤੇ ਬਾਕੀ ਜਿਹੜੇ ਸਿੱਖਾਂ ਦੇ, ਸਿੱਖ ਕੌਮ ਦੇ ਤਖਤ ਸਾਹਿਬਾਨ ਹੈਗੇ ਆ, ਉਹਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਜਿਹੜਾ ਵਿਧੀ ਵਿਧਾਨ ਹੈਗਾ, ਇਹ ਵੀ ਇੱਕ ਅਹਿਮ ਮੁੱਦਾ ਹੈ ਇਸ ਵਕਤ, ਜਿਹਦੇ ਤੇ ਕੌਮੀ ਹਲਕਿਆਂ ਦੇ ਵਿੱਚ ਵਿਚਾਰ ਚਰਚਾ ਹੋ ਰਹੀ ਹੈ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਜਿਹੜੇ ਕੌਮ ਦੇ ਜਾਂ ਸਾਡੇ ਮਨਾਂ ਦੇ ਵਿੱਚ ਕੁਝ ਸਵਾਲ ਹੈਗੇ ਨੇ, ਉਹਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਉੱਘੇ ਆਗੂ ਅੰਮ੍ਰਿਤਸਰ ਤੋਂ ਸਰਦਾਰ ਸਰਬਜੀਤ ਸਿੰਘ ਘੁਮਾਣ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਇਹ ਪੰਥਕ ਅਸੈਂਬਲੀ ਦਾ ਹਿੱਸਾ ਵੀ ਸੀ ਤੇ ਆਓ ਇਹਨਾਂ ਨਾਲ ਜਿਹੜੀ ਅੱਜ ਦੀ ਗੱਲਬਾਤ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਜੀ ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ, ਸਭ ਤੋਂ ਪਹਿਲਾਂ ਤਾਂ ਪੰਥਕ ਅਸੈਂਬਲੀ ਤੋਂ ਸ਼ੁਰੂਆਤ ਕਰੀਏ। ਕਿਵੇਂ ਦਾ ਮਾਹੌਲ ਸੀ ਤੇ ਕਿਵੇਂ ਦੀਆਂ ਜਿਹੜੀਆਂ ਉੱਥੇ ਗੱਲਾਂ ਬਾਤਾਂ ਹੋਈਆਂ ਨੇ? ਹਾਲਾਂਕਿ ਮੀਡੀਆ ਦੇ ਵਿੱਚ ਲੋਕਾਂ ਨੇ, ਸੰਗਤ ਨੇ ਜਿਹੜੇ ਰੈਜ਼ੋਲੂਸ਼ਨਸ ਨੇ, ਮਤੇ ਨੇ, ਉਹ ਵੀ ਮੈਂ ਸਮਝਦਾ ਕਿ ਦੇਖੇ ਹੋਣਗੇ, ਪਰ ਤੁਹਾਡੀ ਜ਼ੁਬਾਨੀ ਕਿਵੇਂ ਦਾ ਮਾਹੌਲ ਸੀ ਓਵਰਆਲ, ਤੇ ਜਿਹੜੇ ਮਤੇ ਪਾਸ ਕੀਤੇ ਗਏ ਨੇ, ਇਸ਼ੂਜ਼ ਡਿਸਕਸ ਹੋਏ ਨੇ, ਜਾਂ ਓਵਰਆਲ ਕੀ ਕਹਿਣਾ ਚਾਹੋਗੇ ਇਸ ਬਾਰੇ? ਜਿਹੜਾ ਇਸ ਟਾਈਮ ਸਾਡੀ ਕੌਮ ਦਾ ਮਾਹੌਲ ਆ, ਹਾਲਾਤ ਵਾ, ਉਹਦੇ ਹਿਸਾਬ ਨਾਲ ਇੱਕ ਚੰਗਾ ਕਾਰਗਰ ਯਤਨ ਜਿਹੜਾ ਹੈਗਾ ਇਹ ਸਿਰੇ ਚੜਿਆ ਵਾ ਜੀ। ਕਿਉਂਕਿ ਆਪਾਂ ਦੇਖ ਰਹੇ ਹਾਂ ਬੜੇ ਲੰਮੇ ਅਰਸੇ ਤੋਂ ਆਪਸ ਵਿੱਚ ਹੀ ਵਿਵਾਦ ਦਾ ਮਾਹੌਲ ਸਾਡੇ ਬਣਿਆ ਹੋਇਆ, ਜਿਹਦੀ ਕਰਕੇ ਸਿੱਖ ਨੌਜਵਾਨੀ ਦੇ ਮਨਾਂ 'ਚ ਜਾਂ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਉਦਾਸੀ, ਨਿਰਾਸ਼ਾ, ਮਾਯੂਸੀ ਜਿਹੜੀ ਆ ਉਹ ਵੱਧਦੀ ਜਾਂਦੀ ਹੈ। ਤੋ ਇੱਥੇ ਪਹਿਲੀ ਵਾਰ ਇਹ ਦੇਖਿਆ ਗਿਆ ਕਿ ਆਪਸ ਵਿੱਚ ਹੀ ਟਕਰਾਉਂਦੇ ਖਿਆਲਾਂ ਵਾਲੇ ਲੋਕ ਜਿਹੜੇ ਆ ਉਹ ਇੱਕ ਛੱਤ ਹੇਠਾਂ ਇਕੱਠੇ ਬੈਠੇ ਨੇ ਔਰ ਆਪੋ ਆਪਦੀ ਜਿਹੜੀ ਗੱਲ ਹੈ ਪੂਰੇ ਖੁੱਲ ਕੇ ਆਪਦੇ ਜਿਹੜੇ ਵਿਚਾਰ ਨੇ ਉਹ ਰੱਖ ਰਹੇ ਨੇ। ਤੇ ਜਿਵੇਂ ਮਤਲਬ ਇੱਕ ਕੋਈ ਮਿਸ਼ਨਰੀ ਬੈਕਗਰਾਊਂਡ ਵਾਲਾ ਜੇ ਬੰਦਾ, ਕੋਈ ਸਿੰਘ, ਕੋਈ ਸਿੱਖ ਬੈਠਾ ਹੈ, ਉਹਨੂੰ ਵੀ ਆਪਦੀ ਗੱਲ ਕਹਿਣ ਦਾ ਉਨਾ ਹੀ ਮੌਕਾ ਹਾਸਲ ਸੀਗਾ। ਜਿਹੜਾ ਉਹਦੀ ਉਲਟ ਗੱਲ ਵਾਲਾ ਸੀ, ਉਲਟ ਖਿਆਲ ਵਾਲਾ ਸੀ, ਉਹਨੂੰ ਵੀ ਪੂਰੀ ਆਪਦੀ ਗੱਲ ਕਹਿਣ ਦਾ ਮੌਕਾ ਜਿਹੜਾ ਸੀ ਉਹ ਮਿਲਿਆ ਜੀ। ਤੇ ਹਰ ਤਰ੍ਹਾਂ ਦੇ ਜਦੋਂ ਬੰਦਿਆਂ ਨੂੰ, ਹਰ ਤਰ੍ਹਾਂ ਦੇ ਖਿਆਲਾਂ ਵਾਲਿਆਂ ਨੂੰ ਇਸ ਤਰੀਕੇ ਨਾਲ ਕਹਿਣ ਦਾ ਇੱਕ ਆਪਦੀ ਗੱਲ ਦਾ ਮੌਕਾ, ਮਾਹੌਲ ਬਣਿਆ। ਤੇ ਇਹ ਉਹ ਲੋਕ ਨੇ ਜਾਂ ਉਹ ਚੀਜ਼ ਹੈਗੀਆਂ ਹਸਤੀਆਂ ਜਿਨ੍ਹਾਂ ਦੇ ਮਗਰ ਬਹੁਤ ਸਾਰੇ ਹਰੇਕ ਦੇ ਉਹਨਾਂ ਦੇ ਸਮਰਥਕ ਨੇ, ਤੇ ਉਹ ਸਮਰਥਕ ਜਿਹੜੇ ਨੇ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਟਕਰਾਅ ਥਾਂ ਤੇ ਹੋ ਰਹੇ ਨੇ। ਇੱਕ ਪਾਸੇ ਆਪਣੇ ਭਾਈਚਾਰੇ ਦੇ ਅੰਦਰ ਇਸ ਟਕਰਾਅ ਨੂੰ ਲੈ ਕੇ ਬੜੀ ਚਿੰਤਾ ਜਿਹੜੀ ਆ, ਬਹੁਤ ਹੀ ਵੱਡੇ ਪੱਧਰ ਤੇ ਔਰ ਜਾਇਜ਼ ਚਿੰਤਾ ਜਿਹੜੀ ਆ ਉਹ ਹੋ ਰਹੀ ਆ, ਕਿਉਂਕਿ ਕਤਲੋ ਗਾਰਦ ਤੱਕ ਤਾਂ ਗੱਲ ਜਾ ਪਈ ਆ ਜੀ। ਹਾਂਜੀ, ਤੇ ਗੋਲੀਆਂ ਚੱਲ ਰਹੀਆਂ ਨੇ ਤੇ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਆ। ਤੇ ਇੱਕ ਪਾਸੇ ਇਹ ਆਪਾਂ ਗੱਲ ਕਹਿ ਰਹੇ ਹੈਗੇ ਆ ਕਿ ਜਿਨ੍ਹਾਂ ਦੇ ਬਦਲੇ ਨੇ ਉਹ ਬਹਿ ਕਾਹਤੋਂ ਨਹੀਂ ਲੈਂਦੇ, ਬਹਿ ਕੇ ਗੱਲ ਕਾਹਤੋਂ ਨਹੀਂ ਕਰ ਲੈਂਦੇ, ਵਿਚਾਰ ਗੋਸ਼ਟੀ ਕਾਹਤੋਂ ਨਹੀਂ ਕਰ ਲੈਂਦੇ ਜੀ। ਤੋ ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਇਹ ਸੁਣਿਆ ਕਰਿਆ ਕਿ ਪਹਿਲੀ ਵਾਰ ਇੱਕ ਯਤਨ ਆਉਣ ਦੇ ਸਮਿਆਂ 'ਚ ਹੋ ਰਿਹਾ, ਜਿੱਥੇ ਆਪਸ ਵਿੱਚ ਹੀ ਟਕਰਾਉਂਦੇ ਖਿਆਲਾਂ ਵਾਲੇ ਲੋਕ ਜਿਹੜੇ ਨੇ ਉਹ ਇੱਕ ਛੱਤ ਹੇਠਾਂ ਇਕੱਠੇ ਬੈਠਣਗੇ ਤੇ ਆਪਦੀ ਗੱਲ ਕਹਿਣ ਦਾ ਉਹਨਾਂ ਨੂੰ ਮੌਕਾ ਮਿਲੂਗਾ ਜੀ। ਸਾਨੂੰ ਬੜਾ ਇਸ ਗੱਲ ਦਾ ਵਧੀਆ ਲੱਗਿਆ ਵੀ ਚਲੋ ਚਾਹੇ ਉਹਨਾਂ ਨਾਲ ਆਪਣੇ ਬਾਹਲੀਆਂ ਗੱਲਾਂ ਤੇ ਸੁਰ ਨਹੀਂ ਮਿਲਦੀ ਜਾਂ ਵੱਖਰੇ ਖਿਆਲ ਨੇਗੇ, ਤੇ ਉਹਨਾਂ ਨੂੰ ਵੀ ਅਸੀਂ ਆਪਦੀ ਗੱਲ ਪਹੁੰਚਾਈਏ ਤਾਂ ਅਸੀਂ ਖੜੇ ਕਿੱਥੇ ਆ, ਅਸੀਂ ਉਹਨਾਂ ਨੂੰ ਦੱਸ ਤਾਂ ਸਕੀਏ ਕਿ ਸਾਡਾ ਨਜ਼ਰੀਆ ਕੀ ਹੈ ਜੀ। ਇਸ ਤਰੀਕੇ ਦੇ ਨਾਲ ਸੋਚ ਕੇ ਹਰੇਕ ਉੱਥੇ ਜਿਹੜਾ ਭਾਈ ਪਹੁੰਚਿਆ ਉਹਨੇ ਆਪੋ ਆਪਦੀ ਗੱਲ ਕਹੀ ਆ। ਤੇ ਇਹ ਇੱਕ ਮੁੱਢਲਾ ਪ੍ਰਾਇਮਰੀ ਸਟੇਜ ਵਾਲਾ ਹੀ ਯਤਨ ਆ। ਇਹਦਾ ਆਪਾਂ ਜੇ ਇਹਦੇ ਚੋਂ ਬਹੁਤ ਕੁਝ ਆਸ ਕਰੀਏ ਉਹ ਵੀ ਇੱਕ ਵਾਧਾ ਹੋਊਗਾ, ਪਰ ਇਹ ਵੀ ਗੱਲ ਆਪਾਂ ਨੂੰ ਮੰਨਣੀ ਚਾਹੀਦੀ ਆ ਕਿ ਯਤਨ ਕਾਮਯਾਬ ਰਿਹਾ ਵਾ ਜੀ। ਹੁਣ
2 ਮਹੀਨਿਆਂ ਨੂੰ ਜਾਂ 2 ਦਿਨਾਂ ਨੂੰ ਜਾਂ ਹੋਰ ਕਿਸੇ ਥਾਂ ਦੇ ਉੱਤੇ ਹੋਰ ਬੰਦੇ ਵੀ ਇਸ ਤਰੀਕੇ ਨਾਲ ਜੁੜ ਸਕਦੇ ਆ ਕਿ ਆਪਸ ਵਿੱਚ ਹੀ ਟਕਰਾਉਂਦੇ ਖਿਆਲਾਂ ਵਾਲੇ ਬੰਦਿਆਂ ਨੂੰ ਇਕੱਠੇ ਕਰਨ, ਇੱਕ ਇਵੇਂ ਸੈਂਟਰ ਦੇ ਵਿੱਚ ਕੇਂਦਰ 'ਚ ਹਸਤੀ ਨੂੰ ਬਿਠਾ ਲਿਆ ਜਾਵੇ, ਸ਼ਖਸੀਅਤ ਨੂੰ ਬਿਠਾ ਲਿਆ ਜਾਵੇ ਤੇ ਸਾਰੇ ਬੰਦੇ ਉਸ ਨੂੰ ਐਡਰੈਸ ਕਰਕੇ ਆਪਦੀ ਗੱਲ ਕਹਿਣ। ਜਿਹੜੇ ਸਾਡੇ ਧਾਰਮਿਕ ਪੰਥਕ ਸਰੋਕਾਰ ਨੇ ਜਿਨ੍ਹਾਂ ਦੇ ਉੱਤੇ ਅਸੀਂ ਟਕਰਾਉਂਦੇ ਆ, ਉਹਨਾਂ ਦੇ ਬਾਰੇ ਆਪੋ ਆਪਦੀ ਗੱਲ ਕਹਿ ਕੇ ਕਿਸੇ ਸਾਰਥਕ ਪਾਸੇ ਨੂੰ, ਪੋਜ਼ਿਟਿਵ ਪਾਸੇ ਨੂੰ ਉਹ એનર્ਜੀ ਲਾਈ ਜਾਵੇ, ਜਿਹੜੀ એનર્ਜੀ ਅਸੀਂ ਆਪਸ ਵਿੱਚ ਹੀ ਉਲਝ ਕੇ ਐਵੇਂ ਗਵਾ ਰਹੇ ਹਾਂ। ਉਹ ਮੈਂ ਇਹ ਸਮਝਦਾ ਹੈਗਾ ਕਿ ਚੰਗਾ ਯਤਨ, ਔਰ ਇਹ ਯਤਨ ਦੇ ਕਾਫੀ ਸਾਰੀਆਂ ਜਿਹੜੀਆਂ ਨਾਵਾਚਕ ਟਿੱਪਣੀਆਂ ਪੰਥ ਵਿੱਚੋਂ ਸੁਣਨ ਨੂੰ ਮਿਲੀਆਂ ਨੇ, ਉਹਨਾਂ ਨੂੰ ਵੀ ਧਿਆਨ 'ਚ ਰੱਖਦਿਆਂ ਹੋਇਆਂ ਇਸ ਤੋਂ ਅੱਗੇ ਤੁਰਨਾ ਚਾਹੀਦਾ। ਯਤਨ ਅੱਗੇ ਹੋਣੇ ਚਾਹੀਦੇ ਨੇ, ਅੱਗੇ ਦੁਬਾਰਾ ਪੰਥਕ ਅਸੈਂਬਲੀ ਇਸ ਤਰ੍ਹਾਂ ਦੀ ਜਾਂ ਕੋਈ ਹੋਰ ਜਿਹੜਾ ਹੈਗਾ ਸਿਸਟਮ ਆ ਉਹ ਜ਼ਰੂਰ ਲੈ ਕੇ ਆਉਣਾ ਚਾਹੀਦਾ ਜੀ। ਤੇ ਜਿਹੜੇ ਮਤੇ ਇਸ ਦੇ ਵਿੱਚ ਕੀਤੇ ਗਏ ਹੈਗੇ ਆ, ਜੇ ਉਹਨਾਂ ਤੇ ਥੋੜੀ ਜੀ ਨਜ਼ਰਸਾਨੀ ਕਰ ਸਕੋ। ਉੱਥੇ ਮਤੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਬਰਗਾੜੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਉਹਦੀ ਜਿਹੜੀ ਹਮਾਇਤ ਆ, ਉਹਦੀ ਜਿਹੜੀ ਉਹਦੇ ਨਾਲ ਖੜਨ ਦਾ ਜਿਹੜਾ ਹੈਗਾ ਉਹ ਇੱਥੇ ਕੀਤਾ ਗਿਆ ਹੈਗਾ। ਔਰ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਗੱਲ ਆ ਜੇ ਇਹਨੂੰ ਸਮਝਿਆ ਜਾਵੇ। ਕਿਉਂ ਹਾਲਾਂਕਿ ਹੋਰ ਮਤੇ ਵੀ ਉੱਥੇ ਹੈਗੇ ਆ, ਬੜੇ ਅਹਿਮ ਨੇ, ਪਰ ਇਹਨੂੰ ਮੈਂ ਜ਼ਿਆਦਾ ਅਹਿਮ ਤਾਂ ਮੰਨਦਾ ਕਿ ਬਹੁਤ ਸਾਰੇ ਸਿੱਖ ਪ੍ਰਚਾਰਕ ਜਾਂ ਇਹੋ ਜਿਹੇ ਲੋਕ ਅਸੈਂਬਲੀ ਵਿੱਚ ਇਕੱਠੇ ਹੋਏ ਸੀਗੇ ਜਿਹੜੇ ਬਹੁਤ ਸਾਰੇ ਕਾਰਨਾਂ ਕਰਕੇ ਬਰਗਾੜੀ ਜਾਣ ਜੋਗੇ ਨਹੀਂ ਹੈਗੇ, ਜਾਂ ਉੱਥੇ ਬਰਗਾੜੀ ਜਦੋਂ ਜਾਂਦੇ ਨੇ ਤਾਂ ਉੱਥੇ ਕਈ ਸਾਡੇ ਇਹੋ ਜਿਹੇ ਭਰਾ ਵੀ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਦਾ ਆਉਣਾ ਜਾਂ ਉੱਥੇ ਦੇਖਣਾ ਜੱਜਦਾ ਨਹੀਂ ਤੇ ਉੱਥੇ ਵਿਰੋਧ ਬਣਨ ਦਾ ਮਾਹੌਲ ਜਿਹੜਾ ਹੈਗਾ ਬਦਮਗਜੀ ਵਾਲਾ ਬਣਨ ਦੇ ਆਸਾਰ ਬਣ ਜਾਂਦੇ ਜੀ। ਤਾਂ ਜੇਕਰ ਕੋਈ ਬਰਗਾੜੀ ਜਾਣ ਦੀ ਬਜਾਏ ਕਿਤੇ ਹੋਰ ਇਕੱਠ ਦੇ ਵਿੱਚ ਬੈਠ ਕੇ ਬਰਗਾੜੀ ਮੋਰਚੇ ਦੀ ਹਮਾਇਤ ਕਰਦਾ ਹੈ ਤੇ ਉੱਥੇ ਉਹੀ ਗੱਲਾਂ ਕਹਿੰਦਾ ਹੈਗਾ ਕਿ ਹਾਂਜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਫੜੇ ਜਾਣੇ ਚਾਹੀਦੇ ਆ ਤੇ ਜ਼ੁਲਮ ਕਰਨ ਵਾਲੇ ਪੁਲਿਸੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਕਿ ਨਜ਼ਰਬੰਦ ਸਿੰਘ ਜਿਹੜੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ। ਉਹੀ ਤਿੰਨੇ ਗੱਲਾਂ ਦੇ ਲਈ ਜੇਕਰ ਕੋਈ ਅੰਮ੍ਰਿਤਸਰ ਬੈਠ ਕੇ ਗੱਲ ਕਹਿੰਦਾ ਤੇ ਬਰਗਾੜੀ ਜਾਣ ਜੋਗਾ ਜੇ ਉਹ ਨਹੀਂ ਹੈਗਾ ਤਾਂ ਮੈਂ ਇਹ ਸਮਝਦਾ ਕਿ ਬੜਾ ਵਧੀਆ ਕੋਈ ਬਰਗਾੜੀ ਮੋਰਚੇ ਦੀ ਹਮਾਇਤ ਵਾਲਿਆ ਜਿਹੜਾ ਮਤਾ ਹੈ ਉਹਦੇ ਨਾਲ ਇੱਥੇ ਬੈਠੇ ਹੋਏ ਜਿਹੜੇ ਇਹ ਮਿਸ਼ਨਰੀ ਪ੍ਰਚਾਰਕ ਜਿਨ੍ਹਾਂ ਨੂੰ ਕਹਿੰਦੇ ਆ ਜਾਂ ਹੋਰ ਇਹਨਾਂ ਸਾਰਿਆਂ ਦਾ ਵਿੱਚ ਹਾਜ਼ਰੀ ਭਰਨਾ ਇਹ ਇੱਕ ਬੜਾ ਅਹਿਮ ਮਤਾ ਹੈਗਾ ਔਰ ਚੰਗੀ ਗੱਲ ਹੋਈ। ਦੂਸਰਾ ਜਿਹੜਾ ਅਹਿਮ ਮਤਾ ਉਹ ਜਥੇਦਾਰ ਦੀ ਪਦ ਪਦਵੀ ਬਾਰੇ ਆ ਕਿ ਇਹਦੇ ਵਿਧੀ ਵਿਧਾਨ ਸੇਵਾ ਰੇਜਨ ਘੜਿਆ ਜਾਵੇ। ਤੋ ਇਸ ਤਰੀਕੇ ਨਾਲ ਹੋਰ ਜਿਹੜੇ ਮਤੇ ਨੇਗੇ ਸਾਰੇ ਹੀ ਅਹਿਮ ਨੇ ਤੇ ਇਹਨਾਂ ਮਤਿਆਂ ਦੇ ਉੱਤੇ ਲੰਬੀ ਚੌੜੀ ਜਿਹੜੀ ਟਿੱਪਣੀ ਆ ਉਹਦੀ ਲੋੜ ਆ, ਪਰ ਆਪਣੇ ਪ੍ਰੋਗਰਾਮ ਦੀ ਇੱਕ ਸੀਮਾ ਹੈਗੀ ਆ ਤੇ ਉਹਦੇ ਵਿੱਚ ਮੈਂ ਇਹ ਸਮਝਦਾ ਹੈਗਾ ਕਿ ਅਸੀਂ ਇਹ 2 ਅਹਿਮ ਜਿਹੜੇ ਸਭ ਤੋਂ ਅਹਿਮ ਹੈਗੇ ਆ ਮਤੇ ਉਹ ਇਹ ਹੋਏ ਆ ਬਰਗਾੜੀ ਦੀ ਹਮਾਇਤ ਤੇ ਜਥੇਦਾਰਾਂ ਦੀ ਪਦ ਪਦਵੀ ਲਈ ਜਿਹੜਾ ਹੈਗਾ ਵਿਧੀ ਵਿਧਾਨ ਘੜਿਆ ਜਾਵੇ ਜੀ। ਤੇ ਜਿਹੜੀ ਜੇ ਥੋੜਾ ਜਿਹਾ ਇਹਨੂੰ ਐਲੈਬੋਰੇਟ ਕਰ ਸਕੋ, ਜਿਹੜੀ ਤੁਸੀਂ ਦੂਜੇ ਅਹਿਮ ਮਤੇ ਦੀ ਗੱਲ ਕੀਤੀ ਹੈ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ, ਉਹਨਾਂ ਨੂੰ ਉੱਥੋਂ ਹਟਾਉਣ ਦੀ ਕੀ ਕ੍ਰਾਈਟੇਰੀਆ ਹੋਣਾ ਚਾਹੀਦਾ ਹੈ ਜਾਂ ਕੀ ਵਿਧੀ ਵਿਧਾਨ ਹੋਣਾ ਚਾਹੀਦਾ, ਇਹਦੇ ਤੇ ਕੀ ਕੋਈ ਕੰਸੈਂਸਸ ਬਿਲਡਿੰਗ ਦੀ ਕੋਈ ਲਾਈਨ ਉੱਭਰ ਕੇ ਸਾਹਮਣੇ ਆਈ ਹੈ ਜਾਂ ਜਿਹੜਾ ਕ੍ਰਾਈਟੇਰੀਆ ਹੈਗਾ ਇੱਕ ਸੀ ਜਿਹੜਾ SGPC ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੋਲੋ ਕੀਤਾ ਜਾਂਦਾ ਸੀ, ਪਰ ਲੇਟਲੀ ਜਦੋਂ ਅਸੀਂ ਦੇਖ ਰਹੇ ਹਾਂ ਜਿਹੜੀਆਂ ਉੱਥੋਂ ਵੀ ਸੁਰਾਂ ਸਾਡੇ ਜਾਂ ਮੀਡੀਆ ਦੇ ਵਿੱਚ ਖਬਰਾਂ ਵੀ ਆ ਰਹੀਆਂ ਨੇ ਵੀ ਉਹ ਵੀ ਜਿਹੜਾ ਕ੍ਰਾਈਟੇਰੀਆ ਹੈਗਾ ਲੇਟਲੀ ਫਲਾਊਟ ਹੋ ਰਿਹਾ ਹੈ ਜਾਂ ਉਹਨੂੰ ਵੀ ਫੋਲੋ ਨਹੀਂ ਕੀਤਾ ਜਾਂਦਾ। ਦੇਖੋ ਇਹ ਮਤੇ ਦੀ ਜਿਹੜਾ ਸਾਰਾ ਪਿਛਲੇ ਇੱਕ ਪਿਛੋਕੜ ਆ ਉਹ ਇਹ ਹੈਗਾ ਵੀ ਇਸ ਵੇਲੇ ਸਾਡੇ ਕੌਮ ਦੀ ਸਭ ਤੋਂ ਜਿਹੜੀ ਸਰਮੌਰ ਪੰਥਕ ਸੰਸਥਾ ਆ ਉਹ ਅਕਾਲ ਤਖਤ ਸਾਹਿਬ ਜੀ, ਉਹਦੇ ਵਕਾਰ ਨੂੰ ਸਿਆਸੀ ਬੰਦੇ ਜਿਹੜੇ ਨੇ ਸਾਡੀ ਕੌਮ ਦੇ ਉਹ ਆਪਦੇ ਸਵਾਰਥਾਂ ਲਈ ਬੁਰੀ ਤਰ੍ਹਾਂ ਰੋੜ ਰਹੇ ਨੇ। ਜਥੇਦਾਰ ਦੀ ਪਦ ਪਦਵੀ ਨੂੰ ਆਪਦੇ ਹਿੱਤਾਂ ਲਈ ਵਰਤ ਕੇ ਜਿਹੋ ਜਿਹੇ ਫੈਸਲੇ ਜਿਹੋ ਜਿਹੇ ਐਲਾਨ ਉੱਥੋਂ ਕਰਵਾਏ ਜਾ ਰਹੇ ਨੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਸਾਡੀ ਕੌਮ ਦੇ ਹਿੱਤਾਂ ਦਾ ਨੁਕਸਾਨ ਹੋ ਰਿਹਾ ਔਰ ਸਾਡੀ ਮਹਾਨ ਸੰਸਥਾ ਜਿਹੜੀ ਹੈਗੀ ਆ ਉਹਦੇ ਸਾਹਮਣੇ ਪ੍ਰਸ਼ਨ ਚਿੰਨ੍ਹ ਲੱਗਦਾ ਜੀ। ਹਰੇਕ ਸਿੱਖ ਇਸ ਗੱਲੋਂ ਦੁਖੀ ਹੈ। ਹੁਣ ਦੁਖੀ ਹੋਈ ਜਾਣ ਦੇ ਨਾਲ ਤਾਂ ਕੋਈ ਇਲਾਜ ਨਹੀਂ ਜੀ ਬਣਦਾ ਤੇ ਇੱਕ ਗੱਲ ਪੱਕੀ ਆ, ਚਾਹੇ ਕੋਈ ਬਾਦਲ ਦਲ ਦੇ ਨਾਲ ਸੰਬੰਧਿਤ ਗੁਰਸਿੱਖ ਹੈ, ਚਾਹੇ ਕੋਈ ਬਾਦਲ ਵਿਰੋਧੀ ਧਿਰਾਂ ਦੇ ਨਾਲ ਸੰਬੰਧਿਤ ਗੁਰਸਿੱਖ ਆ,
ਜੀ ਜਿਹੜਾ ਆਮ ਸਧਾਰਨ ਗੁਰਸਿੱਖ ਸੰਗਤ ਆ, ਸਿੱਖ ਸੰਗਤ ਆ ਜਿਹੜੀ, ਉਹਨੂੰ ਇਹ ਮਾਹੌਲ ਜਿਹੜਾ ਹੈਗਾ ਬਹੁਤ ਜ਼ਿਆਦਾ ਮਨ ਨੂੰ ਕਚੋੜਦਾ, ਬੜਾ ਦੁਖੀ ਆ ਹਰੇਕ ਗੁਰਸਿੱਖ ਵੀ ਇਹ ਹੋ ਕੀ ਰਿਹਾ ਹੈਗਾ। ਸਾਡੀ ਸਭ ਤੋਂ ਜਿਹੜੀ ਸੁਪਰੀਮ ਅਥਾਰਟੀ ਆ ਅਕਾਲ ਤਖ਼ਤ ਸਾਹਿਬ, ਉਹਦੇ ਵਕਾਰ ਦੇ ਸਾਹਮਣੇ ਕਿਉਂ ਏਦਾਂ ਕੁਐਸਚਨ ਚੱਲਣ ਲੱਗੇ। ਉਹ ਸਿਆਸੀ ਸਵਾਰਥਾਂ ਨਾਲ ਜੁੜੇ ਹੋਏ ਲੋਕਾਂ ਨੇ ਜੋ ਕੁਛ ਕਰ ਦਿੱਤਾ ਹੈਗਾ ਉਹਦੇ ਉੱਤੇ ਟਿੱਪਣੀ ਕਰੀ ਜਾਣੀ ਜਾਂ ਉਹਦੇ ਬਾਰੇ ਚਰਚਾ ਕਰੀ ਜਾਣੀ ਇੱਕ ਅਲੱਗ ਕੰਮ ਆ, ਉਹ ਚੱਲਦਾ ਰਹਿਣਾ। ਪਰ ਇਹਦਾ ਹੱਲ ਜਿਹੜਾ ਹੈਗਾ ਕੌਮਾਂ ਤੋਂ ਲੱਭਦੀਆਂ ਹੁੰਦੀਆਂ ਨੇ ਜੀ। ਉਹ ਕੌਮਾਂ ਨੂੰ ਹੱਲ ਲੱਭਣ ਦੇ ਲਈ ਜਦੋਂ ਕੋਈ ਕਾਰਗਰ ਮੌਕਾ ਜੁੜਦਾ, ਹਾਲਾਂਕਿ ਕਈ ਗੱਲਾਂ ਹੁੰਦੀਆਂ ਪਿਛੋਕੜ ਚ ਤੁਰੀਆਂ ਹੁੰਦੀਆਂ ਨਹੀਂਆਂ, ਤੇ ਜਦੋਂ ਉਹਦੇ ਲਈ ਮੌਕਾ ਮਕਬੂਲ ਹਾਸਲ ਹੁੰਦਾ ਉਦੋਂ ਫਿਰ ਉਹ ਚੀਜ਼ ਸਾਹਮਣੇ ਆਉਂਦੀ ਜੀ। ਇਹ ਜਿਹੜਾ ਦੌਰ ਅੱਜ ਦਾ, ਇਸ ਦੌਰ ਵਿੱਚ ਸਭ ਤੋਂ ਅਹਿਮ ਮੌਕਾ ਮੇਲ ਜੁੜਿਆ ਵਾ। ਵੈਸੇ ਜਦੋਂ ਇਹੋ ਜਿਹੇ ਹੀ ਮਾਹੌਲ ਜੁੜਿਆ ਸੀ ਅੱਜ ਤੋਂ 18 ਸਾਲ ਪਹਿਲਾਂ, ਤਾਂ 2000 ਦੇ ਵਿੱਚ ਭਾਈ ਰਣਜੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸੀ। 300 ਸਾਲੇ ਮੌਕੇ ਜਦੋਂ ਗੁਰੂ ਆਪਣਾ ਖਾਲਸਾ ਪੰਥ ਦਾ 300 ਸਾਲਾ ਅਸੀਂ ਮਨਾ ਰਹੇ ਸੀ ਜੀ, ਉਦੋਂ ਸਿਆਸੀ ਕਲੈਸ਼ ਹੋਇਆ ਬਾਦਲ ਦਲ ਤੇ ਟੌਹੜਾ ਸਾਹਿਬ ਦਾ, ਤੇ ਟੌਹੜਾ ਸਾਹਿਬ ਨੂੰ ਤੇ ਭਾਈ ਰਣਜੀਤ ਸਿੰਘ ਨੂੰ ਉਹਨਾਂ ਨੇ ਫਾਰਗ ਕੀਤਾ। ਭਾਈ ਰਣਜੀਤ ਸਿੰਘ ਨੂੰ ਜਦੋਂ ਅਕਾਲ ਤਖ਼ਤ ਦੇ ਪਦ ਪਦਵੀ ਤੋਂ ਇਹਨਾਂ ਨੇ ਲਾਂਭੇ ਕੀਤਾ, ਇਹਨਾਂ ਨੇ ਗਿਆਨੀ ਪੂਰਨ ਸਿੰਘ ਨੂੰ ਉਸ ਵੇਲੇ ਜਥੇਦਾਰ ਦੇ ਤੌਰ ਤੇ ਥਾਪਿਆ। ਇਹਦਾ ਪਹਿਲਾਂ ਚੱਲ ਰਿਹਾ ਸਿਸਟਮ ਸੀਗਾ ਤੇ ਏਦਾਂ ਥਾਪ ਲਈਦਾ ਜੀ ਐਗਜੈਕਟਿਵ ਦੇ ਰਾਹੀਂ। ਬਾਦਲ ਪਰਿਵਾਰ ਜਿਹੜਾ ਹੈਗਾ ਕਹਿ ਦਿੰਦਾ ਕਿ ਫਲਾਣੇ ਨੂੰ ਲਾ ਦਿਓ, ਤੇ ਐਗਜੈਕਟਿਵ ਵਾਲੇ ਉਹਨੂੰ ਥਾਪ ਦਿੰਦੇ ਆ। ਥਾਪ ਕੀ ਦਿੰਦੇ ਆ? ਥੋਪ ਦਿੰਦੇ ਆ। ਉਹ ਇਹ ਜਿਹੜਾ ਥਾਪਣ ਤੇ ਥੋਪਣ ਦਾ ਫਰਕ ਆ, ਇਹ ਵੀ ਬਾਦਲ ਦਲ ਦੇ ਜਾਂ ਬਾਦਲ ਪਰਿਵਾਰ ਦੇ ਪੈਰੋਂ ਸ਼ੁਰੂ ਹੋਇਆ। ਇੱਕ ਟਾਈਮ ਉਹ ਸੀਗਾ ਮਤਲਬ 70 ਦੇ ਦਹਾਕੇ ਤੱਕ, ਉਦੋਂ ਥਾਪਣ ਦੀ ਪ੍ਰਕਿਰਿਆ ਸੀਗੀ ਵੀ ਹੋਰ ਵੀ ਗੁਰਸਿੱਖ ਸੰਸਥਾਵਾਂ ਨੂੰ ਜਿਹੜੀਆਂ ਸਿੱਖੀ ਨਾਲ ਚੜ੍ਹਦੀ ਕਲਾ ਨਾਲ ਜੁੜੀਆਂ ਹੋਈਆਂ ਧਿਰਾਂ ਨੇ ਉਹਨਾਂ ਨੂੰ ਸਿੱਖ ਸ਼ਖਸੀਅਤਾਂ ਨੂੰ ਪੁੱਛਿਆ ਜਾਂਦਾ ਸੀ, ਉਹਨਾਂ ਦੀ ਸਹਿਮਤੀ ਪ੍ਰਵਾਨਗੀ ਹੁੰਦੀ ਸੀ ਔਰ ਬੜਾ ਵਧੀਆ ਉਹਨਾਂ ਦਾ ਮਾਹੌਲ ਹੈ। ਉਹ ਥਾਪਣ ਦੀ ਪ੍ਰਕਿਰਿਆ ਸਿਲੈਕਟ ਕੀਤਾ ਜਾਂਦਾ। ਫਿਰ ਥੋਪਣ ਆ ਗਿਆ। ਹੁਣ ਥੋਪਣ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਦੀ ਮਨਮਰਜ਼ੀ ਆ ਵੀ ਜਿਹੜਾ ਸਾਨੂੰ ਆਪਦੇ ਹਿਸਾਬ ਨਾਲ ਬੂਥ ਬਹਿੰਦਾ ਬੰਦਾ ਉਹਨੂੰ ਉਹ ਕਹਿੰਦਾ ਜੀ ਜਥੇਦਾਰ ਲਾਤਾ, ਤੇ ਉਹਨੂੰ ਐਗਜੈਕਟਿਵ ਦੇ ਰਾਹੀਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਉਹ ਲਾਇਆ। ਤੇ ਜਦੋਂ ਕਹਿੰਦੇ ਪੂਰਨ ਸਿੰਘ ਨੂੰ ਲਾਇਆ, ਉਧਰੋਂ ਬੀਬੀ ਜਗੀਰ ਕੌਰ ਨੂੰ ਲਾਇਆ, ਦੋਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ। ਔਰ ਉਸ ਟਕਰਾਅ ਦੇ ਵਿੱਚ ਦੋਨਾਂ ਨੇ ਇਹੋ ਜਿਹੀ ਬਦਮਜ਼ਗੀ ਪੈਦਾ ਕੀਤੀ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਜਿਹੜੀ ਉਸ ਦੌਰ ਦੇ ਵਿੱਚ ਜਿੰਨੇ ਹੇਠਲੇ ਪੱਧਰ ਤੇ ਉਹਨੇ ਕੀਤੀ ਗੱਲ, ਉਹ ਇੱਕ ਗੁਣੇ ਨੂੰ ਜਾ ਰਿਹਾ ਸੀਗਾ ਗਿਆਨੀ ਪੂਰਨ ਸਿੰਘ। ਤੇ ਰਾਸਤੇ ਦੇ ਵਿੱਚ ਗਿਆਨੀ ਪੂਰਨ ਸਿੰਘ ਉੱਥੋਂ ਇੱਕ ਫੈਰਸ ਭੇਜ ਦਿੰਦੇ ਆ, ਲਓ ਜੀ ਆਹ ਫੈਰਸ ਆ ਗਈ ਆ, ਇਹ ਹੁਕਮਨਾਮੇ ਵਾਂਗੂ ਮੰਨੋ ਜੀ ਇਹਨੂੰ। ਤੇ ਏਦਾਂ ਇਹਨੂੰ ਬੀਬੀ ਜਗੀਰ ਕੌਰ ਨੂੰ ਛੇਕਿਆ। ਉਸ ਵੇਲੇ ਵੀ ਸਿੱਖ ਜਗਤ ਜਿਹੜਾ ਸੀ ਉਹ ਬੜਾ ਦੁਖੀ ਸੀਗਾ ਕਿ ਇਹ ਸਾਡੇ ਜਿਹੜੀ ਹੁਕਮਨਾਮਾ, ਜਥੇਦਾਰ, ਅਕਾਲ ਤਖ਼ਤ ਸਾਹਿਬ, ਇਹ ਸਾਰੀਆਂ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਦ ਪਦਵੀ, ਇਹ ਸਾਰੇ ਕਾਸੇ ਨੂੰ ਕਿਵੇਂ ਮਤਲਬ ਔਖੇ ਦਿਨ ਦੇਖਣੇ ਪੈ ਰਹੇ ਆ ਔਰ ਬੜਾ ਗਲਤ ਜਿਹੜਾ ਹੈਗਾ ਜਾ ਰਿਹਾ। ਉਸ ਵੇਲੇ ਕੋਈ ਹੋਰ ਜਿਵੇਂ ਅੱਜ ਦਾ ਮਾਹੌਲ ਆ, ਉਦੋਂ ਵੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਦਲ ਜਾਂ ਹੋਰ ਲੋਕ ਬੜਾ ਹੋਰ ਜਥੇਦਾਰ ਜਦੋਂ ਲੱਭਦੇ ਫਿਰਦੇ ਸੀ, ਕੋਈ ਮੰਨਦਾ ਨਹੀਂ ਸੀ। ਅਖੀਰ ਦੇ ਉੱਤੇ ਗਿਆਨੀ ਜੋਗਿੰਦਰ ਸਿੰਘ ਬਦਾਂਤੀ ਉਸ ਵੇਲੇ ਉਹਨਾਂ ਨੂੰ ਇਹ ਸੇਵਾ ਜਿਹੜੀ ਸੀਗੀ ਫੇਰ ਮਿਲੀ। ਫਿਰ ਉਹੀ ਪ੍ਰਕਿਰਿਆ ਜਿਹੜੀ ਥੋਪਣ ਦੀ ਆ ਵੀ ਹੁਣ ਗਿਆਨੀ ਪੂਰਨ ਸਿੰਘ ਨੂੰ ਅਸੀਂ ਲਾਂਭੇ ਕਰ ਦਿੰਦੇ ਆ, ਲਓ ਜੀ ਹੁਣ ਅਸੀਂ ਗਿਆਨੀ ਜੋਗਿੰਦਰ ਸਿੰਘ ਬਦਾਂਤੀ ਨੂੰ ਤੁਹਾਡੇ ਉੱਤੇ ਜਥੇਦਾਰ ਲਾ ਰਹੇ ਆ ਬਾਦਲ ਪਰਿਵਾਰ। ਪਰ ਉਸ ਮੌਕੇ ਇੱਕ ਬੜੀ ਚੰਗੀ ਗੱਲ ਵਾਪਰੀ। 29 ਮਾਰਚ ਸੰਨ 2000 ਨੂੰ ਜਿਸ ਦਿਨ ਗਿਆਨੀ ਜੋਗਿੰਦਰ ਸਿੰਘ ਨੇ ਸੇਵਾ ਸੰਭਾਲੀ ਆ ਜੀ, ਉਸ ਦਿਨ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ ਹੁਕਮਨਾਮਾ ਜਿਹਨੂੰ ਅਸੀਂ ਕਹਿੰਦੇ ਆ ਉਹ ਜਾਰੀ ਕੀਤਾ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ। ਜਿਹੜੀ ਉਹ ਹਦਾਇਤ ਕੀਤੀ ਗਈ ਸੀ ਉਹ ਮੈਂ ਪੜ੍ਹ ਕੇ ਸੁਣਾ ਰਿਹਾ ਤਾਂ ਕਿ ਸਾਰੀ ਸਾਡੀ ਸਿੱਖ ਸੰਗਤ ਦੂਰ ਨੇੜੇ ਜਿਹੜੀ ਬੈਠੀ ਆ ਉਹਨੂੰ ਪਤਾ ਲੱਗ ਸਕੇ। 29 ਮਾਰਚ ਸੰਨ 2000 ਨੂੰ ਯਾਨੀ ਜੋਗਿੰਦਰ ਸਿੰਘ ਜਦੋਂ ਪਦ ਪਦਵੀ ਇਹਨਾਂ ਨੇ ਸੇਵਾ ਸੰਭਾਲੀ ਆ, ਉਸ ਦਿਨ ਦੀ ਉਹ ਗੱਲ ਹੈ। ਉਹ ਹਦਾਇਤ ਇਹ ਸੀਗੀ ਕਿ ਜਲਦੀ ਤੋਂ ਜਲਦੀ ਸ਼੍ਰੋਮਣੀ ਕਮੇਟੀ ਜਲਦੀ ਤੋਂ ਜਲਦੀ ਗੁਰਮਤ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਹਨਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ-ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖਾਲਸਾ ਪੰਥ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ-ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ
ਕਾਇਮ ਰਵੇ। ਹੁਣ ਇਹ ਇੱਕ ਬਹੁਤ ਹੀ ਵਧੀਆ ਤੇ ਚੰਗੀ ਮਤਲਬ ਗੱਲ ਸੀ, ਪਰ ਬਾਦਲ ਪਰਿਵਾਰ ਨੂੰ ਇਹ ਚੀਜ਼ ਪੁੱਗਦੀ ਨਹੀਂ, ਕਿਉਂਕਿ ਉਹਨਾਂ ਦੇ ਹੱਥ 'ਚ ਤਾਂ ਇੱਕ ਬੜਾ ਵੱਡਾ ਹਥਿਆਰ ਆਇਆ ਹੋਇਆ ਹੈਗਾ ਵੀ ਅਸੀਂ ਆਪਣੀ ਮਰਜ਼ੀ ਨਾਲ ਜਥੇਦਾਰ ਥੋਪ ਸਕਦੇ ਹਾਂ, ਥਾਪ ਸਕਦੇ ਹਾਂ। ਤਾਂ ਉਹਨਾਂ ਨੇ ਇਸ ਹਦਾਇਤ ਉੱਤੇ ਕੰਮ ਨਹੀਂ ਹੋਣ ਦਿੱਤਾ, ਪੂਰੀ ਤਰ੍ਹਾਂ ਭਗੌੜਾ ਹੋ ਗਏ ਆ ਬਾਦਲ ਪਰਿਵਾਰ, ਬਾਦਲ ਦਲ। ਸੰਨ 2000 ਤੋਂ 2-3 ਸਾਲ ਤੱਕ ਪੰਥਕ ਧਿਰਾਂ ਜਥੇਬੰਦੀਆਂ ਜਿਹੜੀ ਚਰਚਾ ਚੱਲਦੀ ਰਹੀ ਕਿ ਸ਼ਾਇਦ ਇਹਨਾਂ ਨੂੰ ਕਦੇ ਲੱਗੇ ਕਿ ਹਾਂ ਜੀ ਇਹ ਕਰਨਾ ਚਾਹੀਦਾ, ਪਰ ਨਹੀਂ ਕੀਤਾ। ਤਾਂ ਫਿਰ ਦਲ ਖਾਲਸਾ ਵੱਲੋਂ ਤੇ ਹੋਰ ਸਿੱਖ ਆਗੂਆਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਵਾਰ-ਵਾਰ ਲਿਖ ਕੇ ਦਿੱਤਾ ਗਿਆ ਕਿ ਕਰੋ ਜੀ, ਸੇਵਾ ਨਿਯਮ ਕਰਨ ਲਈ ਕਮੇਟੀ ਬਣਾਓ ਜੀ, ਸੇਵਾ ਨਿਯਮ ਘੜੇ ਜਾਣ, ਵਿਧੀ ਵਿਧਾਨ ਬਣੇ, ਕਿਵੇਂ ਹੁਕਮਨਾਮਾ ਹੋਣਾ, ਕਿਵੇਂ ਜਥੇਦਾਰ ਥਾਪਣੇ ਆ, ਕੀ ਸਾਰਾ ਕੁਛ ਕੀਤਾ ਜਾਵੇ। ਪਰ ਨਹੀਂ, ਫਿਰ ਸਿੱਖ ਜਥੇਬੰਦੀਆਂ ਨੇ, ਦਲ ਖਾਲਸਾ ਨੇ ਤੇ ਹੋਰ ਸਾਰਿਆਂ ਨੇ ਰਲ ਮਿਲ ਕੇ ਆਪਦੇ ਤੌਰ ਦੇ ਉੱਤੇ ਇਹਦੇ ਵਾਸਤੇ ਸਰਗਰਮੀ ਆਰੰਭੀ। ਘੱਟੋ ਘੱਟ 15-20 ਮੀਟਿੰਗਾਂ ਸਾਰੇ ਵਿਦਵਾਨਾਂ ਦੀਆਂ ਅੱਡ ਥਾਵਾਂ ਤੇ ਹੋਈਆਂ ਔਰ ਬੜਾ ਵੱਡਾ ਚੰਗਾ ਸਮਾਗਮ ਜਿੱਥੇ ਇੱਕ ਖਰੜਾ ਰੱਖ ਕੇ ਉੱਤੇ ਬਹਿਸ ਕਰਾਈ ਗਈ। ਇੱਥੇ ਅੰਮ੍ਰਿਤਸਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੰਗੀ ਵੱਡੀ ਇੱਕ ਸੰਸਥਾ ਆ, ਉੱਥੇ ਇੱਕ ਚੰਗੀ ਵੱਡੀ ਸਭਾ ਦੇ ਵਿੱਚ ਇਹਦੇ ਚਰਚਾ ਹੋਈ ਆ। ਉਹਦਾ ਕੰਮ ਤਕਰੀਬਨ ਇੱਕ ਤਰੀਕੇ ਨਾਲ ਪੰਥਕ ਵਿਦਵਾਨਾਂ ਨੇ ਸ਼੍ਰੋਮਣੀ ਕਮੇਟੀ ਤੋਂ, ਅਕਾਲ ਤਖਤ ਤੋਂ ਪਰਾਂ ਆਪਦੇ ਲੈਵਲ ਤੇ ਚੰਗਾ ਕਰਕੇ ਰੱਖਿਆ ਹੋਇਆ। ਔਰ ਇਹਦੇ ਬਾਰੇ ਜਿਹੜਾ ਭਾਈ ਹਰਸਿਮਰਤ ਸਿੰਘ ਆ, ਉਹਨਾਂ ਨੇ ਇੱਕ ਆਪਦੀ ਪੂਰੀ ਕਿਤਾਬ ਲਿਖੀ ਆ, ਅਕਾਲ ਤਖਤ ਸਾਹਿਬ ਦੇ ਪੰਥਕ ਸਰੋਕਾਰ ਜੀ। ਉਹਦੇ ਵਿੱਚ ਵੀ ਇਹ ਸਾਰੀ ਗੱਲ ਵੀ ਜਥੇਦਾਰ ਦੇ ਸੇਵਾ ਨਿਯਮ ਮੇਰੇ ਨਜ਼ਰ ਅਨੁਸਾਰ ਆ ਹੋਣਾ ਚਾਹੀਦਾ। ਸੋ ਅੱਡ ਵਿਦਵਾਨ ਇਹਦੇ ਉੱਤੇ ਬਹੁਤ ਕੰਮ ਕਰ ਚੁੱਕੇ ਆ। ਸੋ ਅਸੀਂ ਇਸ ਪਿਛੋਕੜ ਤੋਂ ਜਦੋਂ ਇਸ ਮਤੇ ਬਾਰੇ ਗੱਲ ਕੀਤੀ ਉੱਥੇ, ਕਿ ਹੁਣ ਤਾਂ ਹੋਰ ਵੀ ਜ਼ਿਆਦਾ ਅਹਿਮ ਮੌਕਾ, ਹੁਣ ਤਾਂ ਹਰੇਕ ਮਹਿਸੂਸ ਕਰ ਰਿਹਾ ਹੈਗਾ ਕਿ ਇਹਦੇ ਸੇਵਾ ਨਿਯਮ ਘੜੇ ਜਾਣੇ ਚਾਹੀਦੇ ਆ। ਹੁਣ ਸਰਤੇ ਵਾਲੇ ਦੇ ਬਾਰੇ ਜਦੋਂ ਮਰਜ਼ੀ ਦੇ ਨਾਲ ਹੀ ਹੁਕਮਨਾਮਾ ਜਾਰੀ ਕੀਤਾ ਵੀ ਲਓ ਜੀ ਉਹਨੂੰ ਅਸੀਂ ਮਾਫ਼ ਕਰਦੇ ਹਾਂ, ਜੇ ਸੇਵਾ ਨਿਯਮਾਂ ਦੇ ਵਿੱਚੋਂ ਘੜੀ ਹੋਵੇ ਵੀ ਇਹ ਕਿਵੇਂ ਹੋਣਾ, ਰੱਦ ਜਾਂ ਕੀ ਚੀਜ਼ ਆ, ਤਾਂ ਉਹ ਫਿਰ ਇਹਦਾ ਨਹੀਂ ਸੀ ਕਰ ਸਕਣਾ। ਸੋ ਜਿਹੜੀ ਸੰਸਥਾ ਅਕਾਲ ਤਖਤ ਸਾਹਿਬ ਦੀ ਆ, ਉਹਦੀ ਪਵਿੱਤਰਤਾ ਨੂੰ, ਉਹਦੀ ਉੱਚਤਾ ਸੁੱਚਤਾ ਨੂੰ ਬਚਾਈ ਰੱਖਣ ਦੇ ਲਈ ਔਰ ਹੋਰ ਕੌਮ ਦੇ ਲਈ ਇਹ ਜਿਹੜਾ ਉਹਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਕਾਰਗਰ ਸਿੱਧ ਹੋ ਸਕੇ, ਇਹਦੇ ਲਈ ਇਹ ਸੇਵਾ ਨਿਯਮ ਘੜੇ ਜਾਣੇ ਅੱਤ ਲੋੜੀਂਦੇ ਨੇ। ਜਦੋਂ ਤੱਕ ਇੱਕ ਖੁੱਲੇ ਜੇ ਮਤਲਬ ਦਾਇਰੇ ਵਿੱਚ ਗੱਲ ਚੱਲਦੀ ਰਹੀ, ਪਰ ਅੱਜ ਦੀ ਘੜੀ ਵਿੱਚ ਇਹਦੀ ਬਹੁਤ ਵੱਡੀ ਲੋੜ ਆ। ਸੋ ਇਹ ਜਿਹੜਾ ਮਤਾ ਸੀਗਾ ਇਸ ਪਿਛੋਕੜ ਤੋਂ ਸਾਹਮਣੇ ਆਇਆ ਔਰ ਸਰਬਸੰਮਤੀ ਨਾਲ ਤਾਂ ਨਹੀਂ, ਪਰ ਬਹੁਤ ਸੰਮਤੀ ਨਾਲ ਇਹ ਮਤਾ ਪਾਸ ਹੋਇਆ, ਕਿਉਂਕਿ ਉੱਥੇ ਬੈਠੇ ਹੋਏ ਕੁਝ ਸੱਜਣਾ ਦੇ ਇਹਦੇ ਨਾਲ ਜਿਹੜੇ ਸੀ ਰਿਜ਼ਰਵੇਸ਼ਨ ਸੀ, ਕੁਝ ਬੰਦੇ ਇਸ ਮਤੇ ਨਾਲ ਪੂਰਨ ਤੌਰ ਤੇ ਸਹਿਮਤ ਨਹੀਂ ਸੀ ਜੀ। ਘੁਮਾਣ ਸਾਹਿਬ, ਜਿਵੇਂ ਤੁਸੀਂ ਓਵਰਆਲ ਇਸ ਸਾਰੇ ਘਟਨਾਕ੍ਰਮ ਬਾਰੇ ਤੇ ਕੀ ਇਹਦੀ ਜਿਹੜੀ ਬੈਕਗਰਾਉਂਡ ਹੈਗੀ ਆ ਉਸ ਬਾਰੇ ਸਾਡੇ ਨਾਲ ਵਿਚਾਰ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਹੈਗੇ ਆ ਉਹ ਜ਼ਰੂਰ ਇਹਦੇ 'ਤੇ ਵੀ ਨਜ਼ਰਸਾਨੀ ਕਰਨਗੇ ਤੇ ਉਮੀਦ ਕਰਦੇ ਹਾਂ ਕਿ ਕੋਈ ਜਿਹੜੀ ਕੰਸੈਂਸਸ ਬਿਲਡਿੰਗ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਤੇ ਜ਼ਰੂਰ ਬਣੇਗੀ। ਪਰ ਅੰਤ ਦੇ ਵਿੱਚ ਇੱਕ ਸਵਾਲ ਮੈਂ ਤੁਹਾਡੇ ਕੋਲੋਂ ਜ਼ਰੂਰ ਪੁੱਛਣਾ ਚਾਹੂੰਗਾ, ਜਿਹੜਾ ਇਹ ਉਪਰਾਲਾ ਹੈਗਾ ਪੰਥਕ ਅਸੈਂਬਲੀ ਦਾ, ਅਸੀਂ ਪਹਿਲਾਂ ਵੀ ਦੇਖਿਆ ਕਿ ਇੱਕ ਜਦੋਂ ਉਭਾਰ ਉੱਠਦਾ ਹੈਗਾ ਕੌਮ ਦੇ ਵਿੱਚ ਤਾਂ ਜ਼ਰੂਰ ਕੋਈ ਨਾ ਕੋਈ ਜਿਹੜੀ ਇਕੱਤਰਤਾ ਹੈਗੀ ਹੈ ਜਾਂ ਕੋਈ ਜਿਹੜਾ ਕਦਮ ਹੈਗਾ ਉਹ ਚੁੱਕਿਆ ਜਾਂਦਾ, ਪੁੱਟਿਆ ਜਾਂਦਾ ਏਕਤਾ ਦੇ ਵੱਲ ਨੂੰ, ਜਿੱਥੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਜਾਂ ਵੱਖ-ਵੱਖ ਵਿਚਾਰਧਾਰਾਵਾਂ ਦੇ ਵਿੱਚ ਜਿਹੜੇ ਸੱਜਣ ਹੈਗੇ ਆ ਪਰ ਮੁੱਖ ਤੌਰ ਤੇ ਸਿੱਖੀ ਨੂੰ ਸਮਰਪਿਤ ਹੈਗੇ ਆ, ਕੌਮੀ ਸਿਧਾਂਤ ਨੂੰ ਸਮਰਪਿਤ ਹੈਗੇ ਆ, ਉਹ ਸਿਰ ਜੋੜ ਕੇ ਬੈਠਣ ਦਾ ਯਤਨ ਕਰਦੇ ਨੇ, ਪਰ ਇਵੈਂਚੁਅਲੀ ਜਿਹੜੀ ਗੱਲ ਹੈਗੀ ਹੈ ਉਹ ਸਿਰੇ ਨਹੀਂ ਚੜ੍ਹ ਪਾਉਂਦੀ, ਗੱਲ ਫਿਰ ਉੱਥੇ ਦੀ ਉੱਥੇ ਆ ਜਾਂਦੀ ਹੈ। ਸੋ ਕੀ ਇਸ ਵਾਰ ਜਿਹੜਾ ਇਹ ਯਤਨ ਹੋਇਆ, ਉਮੀਦ ਲੱਗਦੀ ਹੈ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚੋਂ ਕੁਝ ਕੰਕਰੀਟ ਜਿਹੜਾ ਹੈਗਾ ਉਹ ਉੱਭਰ ਕੇ ਸਾਹਮਣੇ ਆ ਸਕਦਾ ਹੈ, ਜਾਂ ਜਿਹੜੇ ਇਸ ਸਾਰੇ ਪਾਰਟ ਨੂੰ ਲੀਡ ਕਰ ਰਹੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੰਸੈਂਸਸ ਬਣਾਉਣ ਦੇ ਵਿੱਚ ਕਾਮਯਾਬ ਹੋਣਗੇ, ਜਿਹੜੇ ਸੱਜਣ ਇਸ ਵਕਤ ਨਾਲ ਨਹੀਂ ਵੀ ਹੈਗੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰਿਆ ਜਾ ਸਕਦਾ ਹੈ? ਮੈਂ ਸਭ ਤੋਂ ਪਹਿਲਾਂ ਤਾਂ ਜਿਹਨਾਂ ਨੇ ਇਹ ਪ੍ਰੋਗਰਾਮ ਪੰਥਕ ਅਸੈਂਬਲੀ ਵਾਲਾ ਲਿਖਿਆ ਤੇ ਕਾਮਯਾਬੀ ਨਾਲ ਸਿਰੇ ਚੜਾ ਕੇ ਦਿਖਾਇਆ, ਉਹਨਾਂ ਨੂੰ ਸਾਰੀ ਗੱਲ ਤੋਂ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਉਹਨਾਂ ਤੇ ਜ਼ਿੰਮੇਵਾਰੀ ਪਾਈ ਜਾਂਦੇ ਆਪਾਂ, ਇਹ ਚੀਜ਼ ਮੈਂ ਇਸ ਗੱਲ ਨਾਲ ਕੋਈ ਸਹਿਮਤ ਨਹੀਂ। ਉਹਨਾਂ ਨੇ ਇੱਕ ਵਾਰੀ ਆਪਾਂ ਨੂੰ ਕਰਕੇ ਦਿਖਾਤਾ। ਹੁਣ ਸਾਰੀ ਸਿੱਖ ਜਗਤ ਦੇ ਵਿੱਚ ਜਿੰਨਾ ਸਿੱਖ ਇੰਟੈਲੀਜੈਂਸੀਆ ਕਹਾਉਂਦਾ, ਜਿਹੜੇ ਮਤਲਬ ਇੱਕ ਸਧਾਰਨ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਤੋਂ ਲੈ ਕੇ ਜਿਹੜੀਆਂ ਕੌਮ ਦੇ ਵਿੱਚ ਅੱਡ-ਅੱਡ ਮਹਾਨ ਜਿਹੜੀਆਂ ਵੱਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਲੋਕ ਨੇ, ਉੱਥੋਂ ਤੱਕ ਹਰ ਜਿਹੜਾ ਕੰਸਰਨਡ ਸਿੱਖ ਆ, ਜਿਹੜਾ ਰਾਏ ਬਣਾਉਣ ਦੇ ਵਿੱਚ ਲੋਕਾਂ ਦੀ ਪੰਥਕ ਤੌਰ ਦੇ ਉੱਤੇ
ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਆਪਦਾ ਯੋਗਦਾਨ ਪਾਉਂਦਾ ਤੇ ਬਹੁਤ ਯੋਗਾ ਹੈ ਜੀ। ਇਹ ਸਾਡੀ ਸਾਰੇ ਸਿੱਖ ਜਗਤ ਦੇ ਵਿੱਚ ਅਹਿਮ ਕਹਾਉਂਦੇ ਲੋਕਾਂ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਆ। ਇਹਨਾਂ ਚਾਰ ਸਰੀਰਾਂ ਦੇ ਉੱਤੇ ਵਜਨ ਪਾ ਕੇ ਆਪਦੇ ਆਪ ਨੂੰ ਘਰੇ ਆਰਾਮ ਨਾਲ ਬਹਿ ਕੇ ਟਿੱਪਣੀਆਂ ਕਰੀ ਜਾਣੀਆਂ ਤੇ ਉਹਨੂੰ ਨਿੰਦੀ ਭੰਡੀ ਜਾਣਾ ਜਾਂ ਪਰਾਂ ਬਹਿ ਕੇ ਉਹਨੂੰ ਹਾਂ ਹਾਂ ਕਰੀ ਜਾਣ ਦੇ ਨਾਲ ਗੱਲ ਹੀ ਬਣ ਜੀ। ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਲਿਖਣਾ। ਹੁਣ ਅਸੀਂ ਤਾਂ ਹਾਲਾਤ ਸਾਡੇ ਕੌਮ ਦੇ ਭਰਾਵਾਂ ਨੇ ਸਾਡੇ ਨੇ ਇਹੋ ਜਿਹੇ ਬਣਾਤੇ ਆ ਕਿ ਜੇਕਰ ਕੋਈ ਉਲਟ ਖਿਆਲਾਂ ਵਾਲੇ ਬੰਦੇ ਦੇ ਕੋਲ ਦੀ ਲੰਘ ਜਾਵੇ ਕਿਸੇ ਸਮਾਗਮ ਦੇ ਵਿੱਚ, ਉਹਦੇ ਤੇ ਤਾਂ ਮੋਹਰ ਲਾ ਕੇ ਉਹਨੂੰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਨਿੰਦਦੇ ਭੰਡਦੇ ਆ। ਇਹ ਦੇਖਣ ਦੀ ਤਾਂ ਉਹ ਤਾਂ ਗੱਲ ਬੜੀ ਦੂਰ ਆ ਵੀ ਬਾਬੇ ਨਾਨਕ ਨੇ ਸਾਨੂੰ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਬਿਲਕੁਲ ਉਲਟ ਖਿਆਲਾਂ ਵਾਲੇ ਜਿਹੜੇ ਸੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਗੁਰੂ ਸਾਹਿਬ ਨੇ ਗੱਲ ਕਰਨ ਦੀ ਪਰੰਪਰਾ ਪਾਈ ਆ, ਗੋਸ਼ਟੀ ਦੀ ਪਰੰਪਰਾ ਪਾਈ ਆ। ਦਿਨ ਤਾਂ ਸਾਨੂੰ ਉਹ ਲੈ ਕੇ ਆਉਣ ਦੀ ਲੋੜ ਆ ਜਦੋਂ ਜਿਹੜੇ ਮਿਸ਼ਨਰੀ ਅਤੇ ਸੰਪਰਦਾਈ ਆਪਸ ਵਿੱਚ ਹੀ ਪੱਗਾਂ ਲਾਉਂਦੇ, ਗੋਲੀਆਂ ਚਲਾਉਂਦੇ, ਮਾਰ ਮਰੀਏ ਤੇ ਕਰਾਏ ਹੋਏ ਨੇ, ਉਹ ਸਾਰੇ ਦੇ ਸਾਰੇ ਗੁਰਸਿੱਖ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪੋ ਆਪਦੀ ਗੱਲ ਚਾਹੇ ਮਹੀਨਾ ਲਾਉਣ ਜੀ, ਉਹ ਗੋਸ਼ਟੀ ਕਰਨ, ਕੌਮ ਦੇ ਸਾਹਮਣੇ ਇਹ ਗੱਲ ਸਾਹਮਣੇ ਆਵੇ ਕਿ ਕਿਹੜੀ ਧਿਰ ਕਿੰਨਾ ਠੀਕ ਆ, ਕਿਹੜੀ ਧਿਰ ਦਾ ਕਿੰਨਾ ਕੁ ਸੋਚ ਪ੍ਰਬੰਧ ਗਲਤ ਆ। ਉਹਨਾਂ ਦੀ ਆਪਸੀ ਸਹਿਮਤੀ ਬਣੇ ਕਿ ਇੱਥੇ ਇੱਕ ਤਿੱਕਰ ਗੱਲ ਤੁਹਾਡੀ ਠੀਕ ਆ, ਇੱਥੇ ਇੱਕ ਤਿੱਕਰ ਸਾਡੀ ਠੀਕ ਆ। ਇਵੇਂ ਹੁਣ ਪੂਰਨ ਤੌਰ ਦੇ ਉੱਤੇ ਇੱਕ ਧਿਰ ਨੂੰ ਰੱਦ ਕਰਕੇ ਤੇ ਉਹਨੂੰ ਜੇ ਸਿੱਖੀ ਤੋਂ ਬਾਹਰ ਕਰਾਉਣਾ ਹੋਵੇ ਤਾਂ ਜਿਹੜਾ ਗੁਰੂ ਨਾਨਕ ਸਾਹਿਬ ਜੀ ਵੇਲੇ ਤੋਂ ਚੱਲੀ ਆਉਂਦੀ ਰਵਾਇਤ ਪਰੰਪਰਾ, ਇਹ ਉਲਟ ਖਿਆਲਾਂ ਵਾਲੇ ਬੰਦਿਆਂ ਨਾਲ ਕਿਵੇਂ ਵਰਤਣਾ ਸਾਨੂੰ ਸੇਧ ਉੱਥੋਂ ਲੈਣ ਦੀ ਲੋੜ ਆ। ਸਾਨੂੰ ਗੁਰੂ ਘਰ ਤੋਂ ਸਿੱਖਣ ਦੀ ਲੋੜ ਆ। ਸਾਨੂੰ ਆਪਦੇ ਵੀ ਲਓ ਜੀ ਫਲਾਨਾ ਤਾਂ ਬਿਲਕੁਲ 100% ਗਲਤ ਆ, ਉਹਦੇ ਤਾਂ ਪ੍ਰੋਗਰਾਮ ਨੂੰ ਉਹਦੇ ਵਿੱਚ ਹੀ ਨਹੀਂ ਸੱਦਣ, ਉਹਨੂੰ ਸੱਦਿਆ ਹੀ ਕਿਉਂ ਜੀ, ਫਲਾਨਾ ਆਇਆ ਹੀ ਕਿਉਂ ਜੀ। ਜਾਂ ਤਾਂ ਉਹ ਬੰਦੇ ਪੰਥ ਛੇਕੇ ਹੋਏ ਹੋਣ ਤੇ ਉਹਨਾਂ ਦੇ ਛੇਕੇ ਜਾਣ ਦੇ ਪੂਰੇ ਸਿਸਟਮ ਦੇ ਵਿੱਚ ਵੀ ਲੰਘ ਗਈ, ਛੇਕੇ ਜਾਣ ਤੋਂ ਬਾਅਦ ਕੋਈ ਉਹਨਾਂ ਨਾਲ ਮਿਲੇ ਵਰਤੇ ਫਿਰ ਤਾਂ ਗੱਲ ਆ। ਪਰ ਇੱਥੇ ਤਾਂ ਇੰਨਾ ਸਾਡਾ ਅਸਲ ਵਿੱਚ ਹੀ ਅਸੀਂ ਜਿਹੜਾ ਸਾਡੇ ਮਗਰ ਲੱਗੇ ਹੋਏ ਭੈਣ ਭਰਾ ਹੁੰਦੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਭੜਕਾਇਆ ਹੋਇਆ ਹੁੰਦਾ ਤੇ ਲਓ ਜੀ ਫਲਾਨਾ। ਤੇ ਹੁਣ ਮੈਂ ਸਪਸ਼ਟ ਤੌਰ ਤੇ ਜੇ ਗੱਲ ਆਖਾਂ, ਲਓ ਜੀ ਘੁਮਾਣ ਤਾਂ ਮਿਸ਼ਨਰੀਆਂ ਨਾਲ ਬਹਿ ਗਿਆ ਤੇ ਜਿਹੜੇ ਬੰਦੇ ਮਿਸ਼ਨਰੀ ਵਿਚਾਰਧਾਰਾ ਨੂੰ ਪਿਆਰ ਨਹੀਂ ਕਰਦੇ, ਪਸੰਦ ਨਹੀਂ ਕਰਦੇ, ਉਹਨਾਂ ਨੂੰ ਚੰਗਾ ਨਹੀਂ ਸਮਝਦੇ, ਉਹਨਾਂ ਨੂੰ ਇੱਕ ਦਿੱਤਾ ਜਾਂਦਾ ਲਓ ਵੀ ਹੁਣ ਤੁਸੀਂ ਘੁਮਾਣ ਦੀ ਧੀ ਭੈਣ ਕਰੋ। ਇਵੇਂ ਹੀ ਜੇ ਕੋਈ ਦੂਜੀ ਤਰ੍ਹਾਂ ਦਾ ਬੰਦਾ ਉਹਨੂੰ ਦਿੱਤਾ ਜਾਂਦਾ ਲੈ ਵੀ ਤੂੰ ਫਲਾਨੀ ਧਿਰ ਨੂੰ ਨਿੰਦੀ ਜਾ ਭੰਡੀ ਜਾ। ਇਹ ਜਿਹੜਾ ਮਾਹੌਲ ਆ ਇਹਨੂੰ ਬਦਲਣ ਦੀ ਜ਼ਿੰਮੇਵਾਰੀ ਆ। ਜੇਕਰ ਅਸੀਂ ਇਹਦੇ ਵਿੱਚ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਅਸੀਂ ਸਾਰੇ ਦੋਸ਼ੀ ਆ। ਜੇ ਤੁਸੀਂ ਸਮੱਸਿਆ ਦੇ ਹੱਲ ਦਾ ਹਿੱਸਾ ਨਹੀਂ ਫਿਰ ਸਮੱਸਿਆ ਪੈਦਾ ਕਰਨ ਵਾਲਿਆਂ ਦੇ ਨਾਲ ਜਿਹੜਾ ਇਹ ਮਾਹੌਲ ਬਣਦਾ ਜਾ ਰਿਹਾ, ਅਜੇ ਤਾਂ ਸਿਰਫ ਇੱਕ ਮਰਡਰ ਹੋਇਆ ਵਾ ਇੱਥੇ ਜਿਹੜਾ ਆਪਣੇ ਸਾਰਿਆਂ ਦੇ ਸਾਹਮਣੇ ਆ ਵੀ ਢੱਡਰੀਆਂ ਵਾਲੇ ਦੇ ਨਾਲ ਦਾ ਸਿੰਘ ਜਿਹੜਾ ਸੀਗਾ ਉਹ ਹੋਇਆ ਜੀ। ਹੁਣ ਅਸੀਂ ਆਰਾਮ ਨਾਲ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ ਵੀ ਹੋਰ ਮਰਡਰ ਹੋਣ ਤੇ ਹੋਰ ਪੱਗਾਂ ਲੱਥਣ ਸਾਡੇ ਕੌਮ ਦੇ ਜਿਹੜੇ ਭਰਾ ਨੇ ਜਿਹਦੇ ਸਿਰ ਪਾੜਦੇ ਰਹਿਣ। ਜੇਕਰ ਤਾਂ ਸਾਰਿਆਂ ਨੇ ਜ਼ਿੰਮੇਵਾਰੀ ਨਿਭਾਈ ਤਾਂ ਫਿਰ ਇਸ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਆਉਣ ਵਾਲੇ ਇਤਿਹਾਸਕਾਰ ਲਿਖਿਆ ਕਰਨਗੇ ਕਿ ਵੀ ਉਹ ਪੰਥਕ ਅਸੈਂਬਲੀ ਹੋਈ ਸੀ, ਉਹਨਾਂ ਨੇ ਇੱਕ ਜ਼ੀਰੋ ਤੋੜਤੀ ਸੀਗੀ, ਕਹਿੰਦੇ ਆ ਜਿਵੇਂ ਕਬੱਡੀ ਚ ਖੇਡਦੇ ਵੀ ਲੈ ਵੀ ਜ਼ੀਰੋ ਟੁੱਟ ਗਈ। ਉਸ ਤੋਂ ਬਾਅਦ ਫਿਰ ਅੱਗੇ ਪੁਆਇੰਟ ਜੁੜਦੇ ਜਾਂਦੇ ਨੇ। ਅਖੀਰ ਦੇ ਉੱਤੇ ਕੋਈ ਵੱਡੀ ਮਹਾਨ ਸ਼ਖਸੀਅਤ ਜਾਂ ਕੋਈ ਇਹੋ ਜਿਹੀ ਧਿਰ ਜਾਂ ਕੋਈ ਇਹੋ ਜਿਹਾ ਪਲੇਟਫਾਰਮ ਜੁੜਦਾ ਜਿੱਥੇ ਆਪਾਂ ਸਾਰੇ ਕਹਿਣ ਜੋਗੇ ਹੁੰਦੇ ਆ ਵੀ ਲੈ ਵੀ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਅੱਜ ਅਸੀਂ ਇੱਕ ਸਾਂਝੇ ਪਰੌਂਤੇ ਪਹੁੰਚ ਗਏ ਹਾਂ। ਹੁਣ ਹਰ ਵਿਚਾਰਧਾਰਾ ਵਾਲਾ ਸਿੱਖ ਨੇ ਮੰਨ ਲਿਆ ਵਾ ਕਿ ਅਸੀਂ ਅੱਜ ਤੋਂ ਬਾਅਦ ਆਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਕਿਹਾ ਕਰਾਂਗੇ ਤੇ ਆਹ ਗੱਲਾਂ ਕਰਿਆ ਕਰਾਂਗੇ। ਉਹ ਸਹਿਮਤੀ ਬਣਾਉਣੀ, ਸਾਂਝੀ ਸਹਿਮਤੀ ਬਣਾਉਣੀ, ਉਹਦੇ ਲਈ ਸਾਨੂੰ ਸਾਰੇ ਸਿੱਖ ਸਮਾਜ ਨੂੰ ਸਾਰੇ ਸੰਸਾਰ ਵਿੱਚ, ਹੁਣ ਇਕੱਲੇ ਪੰਜਾਬ ਦੇ ਸਿੱਖਾਂ ਦੇ ਸਿਰ ਦੇ ਉੱਤੇ ਇਹ ਜ਼ਿੰਮੇਵਾਰੀ ਨਹੀਂ ਹੈਗੀ ਕਿ ਇੱਥੇ ਉਹਦੇ ਵਾਸਤੇ ਅੱਡ ਅੱਡ ਜਿਹੜੇ ਯਤਨ ਚੱਲ ਰਹੇ ਨੇ ਉਹ ਇਕੱਲੀ ਧਾਰਮਿਕ ਸਹਿਮਤੀ ਦੀ ਗੱਲ ਨਹੀਂ। ਜਿਵੇਂ ਇੱਥੇ ਜਦੋਂ ਪੰਥਕ ਅਸੈਂਬਲੀ ਦੇ ਨਾਂ ਤੇ ਇੱਕ ਗੈਦਰਿੰਗ ਹੋਈ, ਜਿਵੇਂ ਸਾਡੇ ਭਰਾ ਵਰਲਡ ਸਿੱਖ ਪਾਰਲੀਮੈਂਟ ਦੇ ਨਾਂ ਦੇ ਉੱਤੇ ਵੀ ਇੱਕ ਸਹਿਮਤੀ ਬਣਾਉਣ ਨੂੰ ਯਤਨਸ਼ੀਲ ਨੇ। ਉਹ ਜਿਹੜੀ ਇੱਕ ਖਿਆਲ ਵੀਰ ਜੀ ਉਹ ਆ ਜਿਹੜਾ ਅਨਾਰਕੀ ਫੈਲਾਉਂਦਾ, ਜਿਹੜਾ ਸਾਨੂੰ ਲੜਾਉਣ ਤੇ ਸਾਨੂੰ ਕਿਸੇ ਦੇ ਸਿਰ ਪਾੜਨ ਕਰਵਾਉਣ ਤੇ ਇੱਕ ਦੂਜੇ ਨੂੰ ਨਿੱਟਣ ਭੰਡਣ ਦੇ ਰਾਹ ਤੋਰਦਾ। ਇੱਕ ਖਿਆਲ ਉਹ ਆ ਜਿਹੜਾ ਸਾਨੂੰ ਇੱਕ ਸਿੱਖ ਨਾਲ, ਜਿਹੜਾ ਉਲਟ ਖਿਆਲ ਵਾਲਾ ਸਿੱਖ ਵਾ, ਉਹਦੇ ਨਾਲ ਵੀ ਬੈਠਣ ਬਿਠਾਉਣ ਦੇ ਲਈ ਦਿਲ ਨੂੰ ਮਜਬੂਰ ਕਰਦਾ, ਉਹਦੇ ਨਾਲ ਰਲ ਕੇ ਮਿਲ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ। ਮੈਂ ਇਹ ਸਮਝਦਾ ਹੈਗਾ ਕਿ ਸਾਨੂੰ ਸਾਰੇ ਭਾਈਚਾਰੇ ਨੂੰ ਉਹਨਾਂ ਗੱਲਾਂ ਨੂੰ ਦਿਲ ਵਿੱਚ ਰੱਖਦਿਆਂ ਹੋਇਆ ਕਿ ਆਹ ਜਿਹੜਾ ਨਾਲ ਬੈਠਾ ਇਹਦੀਆਂ ਆਹ ਗੱਲਾਂ ਮੈਨੂੰ ਆਹ ਵਾਲੀਆਂ ਪਸੰਦ ਨਹੀਂ ਹੈਗੀਆਂ, ਉਹਦੇ ਨਾਲ ਬਹਿ ਕੇ ਉਹਦੇ ਸਾਹਮਣੇ ਬਹਿ ਕੇ ਆਪਦੀ ਗੱਲ ਲੌਜਿਕ ਨਾਲ ਦਲੀਲ ਨਾਲ ਕਰਨ ਦੀ ਜਿਹੜੀ ਸਾਡੀ ਗੁਰੂ ਸਾਹਿਬ ਵੇਲੇ ਤੇ ਚੱਲੀ ਪਰੰਪਰਾ ਉਹਦੇ ਅਨੁਸਾਰ ਅੱਗੇ ਵਧਣਾ ਚਾਹੀਦਾ।
ਜੀ ਬਿਲਕੁਲ ਘੁਮਾਣ ਸਾਹਿਬ, ਉਮੀਦ ਕਰਦੇ ਹਾਂ ਕਿ ਅਸੀਂ ਜਿਹੜੀਆਂ ਗੱਲਾਂ ਬਾਤਾਂ ਅੱਜ ਤੁਸੀਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ, ਇਹਦੇ ਤੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕੋਈ ਪਲੇਟਫਾਰਮ ਉਸਰਨ ਦੀ ਜਾਂ ਕੰਸੈਂਸਸ ਬਣਨ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲੇ। ਇਸੇ ਉਮੀਦ ਦੇ ਨਾਲ ਅਸੀਂ ਅੱਜ ਦਾ ਜਿਹੜਾ ਸ਼ੋਅ ਹੈਗਾ ਉਹ ਇੱਥੇ ਹੀ ਸੰਕੋਚਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।